ਅੱਜ ਵੱਡੀ ਪੇਸ਼ਰਫਤ ਵੀ ਹੋਈ ਕਿ ਵਫਾਕੀ ਆਈਨੀ ਅਦਾਲਤ ਦੇ ਪਹਿਲੇ ਚੀਫ ਜਸਟਿਸ ਅਮੀਨੁद्दीन ਖਾਨ ਸਾਹਿਬ ਨੇ ਹਲਫ ਵੀ ਚੁੱਕ ਲਿਆ ਤੇ ਦੂਜੀ ਤਰਫ ਸੁਪਰੀਮ ਕੋਰਟ ਦੇ ਦੋ ਸੀਨੀਅਰ ਜੱਜ ਸਾਹਿਬਾਨ ਜਸਟਿਸ ਮਨਸੂਰ ਅਲੀ ਸ਼ਾਹ ਤੇ ਜਸਟਿਸ ਅਤਰ ਮਿਨ ਅੱਲਾ ਨੇ ਅਸਤੀਫਾ ਵੀ ਦੇ ਦਿੱਤਾ ਔਰ ਸਿਰਫ ਅਸਤੀਫਾ ਹੀ ਨਹੀਂ ਦਿੱਤਾ ਬਲਕਿ ਉਹਨਾਂ ਨੇ ਇਸ ਆਈਨੀ ਤਰਮੀਮ ਨੂੰ ਸ਼ਦੀਦ ਤਨਕੀਦ ਦਾ ਨਿਸ਼ਾਨਾ ਵੀ ਬਣਾਇਆ ਤੇ ਉਹਦੇ ਨਾਲ ਨਾਲ ਉਹਨਾਂ ਨੇ ਜਮਹੂਰੀਅਤ ਨੂੰ ਤੇ ਇਨਸਾਫ ਦੇ ਹਵਾਲੇ ਨਾਲ ਵੀ ਬੜੀ ਸੰਗੀਨ ਗੱਲਾਂ ਕੀਤੀਆਂ ਨੇ ਜਿਨ੍ਹਾਂ ਦੇ ਬਾਰੇ ਅੱਜ ਅਸੀਂ ਡਿਸਕਸ ਕਰਾਂਗੇ ਤੇ ਚੱਲਦੇ ਹਾਂ ਜੀ ਲਤੀਫ ਚੋਈ ਸਾਹਿਬ ਚੋਈ ਸਾਹਿਬ अस्सलाम वालेकुम। वालेकुम सलाम। कैसे मिजाज ने, कैसी तबीयत? ठीक ठाक चोई साहब तुसी दसो। बस बहुत अच्छा, बहुत अच्छी ज़बरदस्त मौसम इंजॉय कर रहे हो लग रहा है तुसी। मौसम तो ਅਸੀਂ ਇਸ ਵਕਤ ਚੋਈ ਸਾਹਿਬ ਮੌਸਮ ਖਾਸਾ ਗਰਮ ਹੈ। ਅੱਛਾ ਅਸੀਂ ਤੇ ਸਗੋਂ ਸਾਡੀ ਨਜ਼ਰ ਤੇ ਇਸਲਾਮਾਬਾਦ ਦੇ ਮੌਸਮ ਤੇ ਵੇ ਬੜਾ ਦੂਰ ਤੱਕ ਨਜ਼ਰ ਹੈ ਦਾ ਮਤਲਬ ਨਹੀਂ ਦੇਖੋ ਨਾ ਗੂੜੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਤੇ ਫਿਰ ਨਜ਼ਰ ਤੇ ਦੂਰ ਤੱਕ ਰੱਖਣੀ ਪੈਣੀ ਹੈ। ਪੂਰੇ ਪਾਕਿਸਤਾਨ ਤੇ ਨਜ਼ਰ ਰੱਖਣੀ। ਹਾਂਜੀ ਚਲਿਏ ਚੋਈ ਸਾਹਿਬ ਦੋ ਜੱਜਿਸ ਨੇ ਅਸਤੀਫਾ ਦੇ ਦਿੱਤਾ ਤੇ ਨਾਲ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਵੇ ਉਹ ਆਇਨ ਤੇ ਹਮਲਾ ਵੀ ਹੈ ਤੇ ਸੁਪਰੀਮ ਕੋਰਟ ਟੁਕੜੇ ਟੁਕੜੇ ਵੀ ਹੋ ਗਿਆ ਤੇ ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਦੇ ਇਲਜ਼ਾਮਾਤ ਠੀਕ ਨੇ, ਆਇਨ ਤੇ ਹਮਲਾ ਹੋ ਗਿਆ ਜਾਂ ਫਿਰ ਜੁਡੀਸ਼ੀਅਲ ਐਕਟਿਵਿਜ਼ਮ ਦਾ ਖਾਤਮਾ ਵੇਖ ਰਹੇ ਹੋ? ਨਹੀਂ ਇਹ ਦੇਖੋ ਜਿਸਲੇ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਜਿਹੜੇ ਨੇ ਉਹ ਸੀਨੀਅਰ ਜੱਜ ਨੇ, ਉਹਨਾਂ 'ਚ ਤੇ ਕੋਈ ਦੂਸਰੀ ਗੱਲ ਨਹੀਂ ਹੈ ਔਰ ਅਤਰ ਮਿਨ ਅੱਲਾ ਸਾਹਿਬ ਵੀ ਸੀਨੀਅਰ ਜੱਜ ਨੇ। ਉਹਨਾਂ ਨੇ ਖਤ ਦੇ ਜ਼ਰੀਏ ਆਪਣੇ ਤਹਫਜ਼ਾਤ ਦਾ ਇਜ਼ਹਾਰ ਕੀਤਾ। ਉਹ ਮੇਰਾ ਖਿਆਲ ਹੈਗਾ ਕਿ ਉਹ ਉਹਨਾਂ ਦੇ ਕੋਲ ਨਾ ਮੈਨੂੰ ਲੱਗਦਾ ਹੈ ਕਿ ਇੱਕ ਫਰਸਟ੍ਰੇਟਡ ਜਿਹਾ ਇੱਕ ਐਕਟ ਹੈਗਾ ਤਾਂ ਮਾਯੂਸੀ ਬਹੁਤ ਜ਼ਿਆਦਾ ਸੀ। ਉਹ ਇਸ ਵਜ੍ਹਾ ਨਾਲ ਮਾਯੂਸੀ ਜ਼ਿਆਦਾ ਸੀ ਕਿ ਉਹ ਆਪਣੇ ਆਪ ਨੂੰ ਉਹਨਾਂ ਦਾ ਰੋਲ ਬਹੁਤ ਉਹਨਾਂ ਨੂੰ ਸਮਝਿਆ ਜਾ ਰਿਹਾ ਸੀ ਕਿ ਕੋਈ ਮੇਰੇ ਕੋਲ ਰੋਲ ਨਹੀਂ ਹੁਣ ਬਚਿਆ ਕਿਉਂਕਿ ਉਹ ਸੀਨੀਅਰ ਹੋਣ ਦੇ ਨਾਤੇ ਪਹਿਲੇ ਤੇ ਚੀਫ ਜਸਟਿਸ ਆਫ ਪਾਕਿਸਤਾਨ ਨਹੀਂ ਬਣ ਸਕੇ। ਉਹਨਾਂ ਨੂੰ ਬਹੁਤ ਉਮੀਦ ਸੀ ਔਰ ਸਮਝਿਆ ਜਾ ਰਿਹਾ ਸੀ ਕਿ ਉਹ ਬਣ ਜਾਣਗੇ ਲੇਕਿਨ ਉਹ ਉਥੋਂ ਉਹ ਨਹੀਂ ਬਣ ਸਕੇ। ਤਾਂ ਫਿਰ ਜਿਸਲੇ ਕਨਸਟੀਟਿਊਸ਼ਨਲ ਬੈਂਚ ਦੀ ਵਾਰੀ ਆਈ ਤੇ ਉਸ ਵੇਲੇ ਵੀ ਸ਼ਾਇਦ ਉਹਨਾਂ ਨੂੰ ਇਸ ਚੀਜ਼ ਦੀ ਉਮੀਦ ਹੋਵੇ ਕਿ ਵੀ ਮੈਨੂੰ ਹੱਡ ਬਣਾ ਦਿੱਤਾ ਜਾਏਗਾ ਉੱਧਰ ਤੇ ਲੇਕਿਨ ਉਹ ਵੀ ਪੂਰਾ ਨਾ ਹੋਇਆ ਤੇ ਉਹ ਫਰਸਟ੍ਰੇਸ਼ਨ ਉਹਨਾਂ ਦੀ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਹੋ ਗਈ ਸੀ ਤੇ ਇਟਸ ਨੈਚੁਰਲ। तो उन्होंने ਜਿਹੜੇ ਖਤ ਆਪਣਾ ਦਿੱਤਾ ਕਿ ਜੀ ਇਹ ਹਮਲਾ ਹੈ ਔਰ ਉਹ ਐਸੀ ਗੱਲ ਹੈ ਤੇ ਉਹ ਮੇਰਾ ਨਹੀਂ ਖਿਆਲ ਕਿ ਅਗਰ ਅਸੀਂ ਇੱਕ ਬਤੌਰ ਤਜ਼ੀਆ ਨਗਾਰ ਗੱਲ ਕਰ ਰਹੇ ਹਾਂ ਜਾਂ ਇੱਕ ਕਨਸਟੀਟਿਊਸ਼ਨਲਿਜ਼ਮ ਦੀ ਜਿਹੜੀ ਇੱਕ ਗੱਲ ਕਰ ਰਹੇ ਹਾਂ ਉਸ ਹਵਾਲੇ ਨਾਲ ਇੱਕ ਗੱਲ ਕਰੋ। ਦੇਖੋ ਕਿ ਆਇਨ ਦੇ ਉੱਤੇ ਹਮਲਾ ਅਗਰ ਹੋਵੇ ਜਾਂ ਅਦਲੀਆ ਤੇ ਹਮਲਾ ਹੋਵੇ, ਸਾਨੂੰ ਪਹਿਲੀ ਚੀਜ਼ ਹੈ ਦੇਖੀ ਕਿ ਕੁਝ ਚੀਜ਼ਾਂ ਅੱਗੇ ਵੀ ਮੈਂ ਗੱਲ ਕਰ ਚੁੱਕਿਆ ਹਾਂ, ਬਾਅਦ ਚੀਜ਼ਾਂ ਸਾਨੂੰ ਪਸੰਦ ਹੁੰਦੀਆਂ ਨੇ ਲੇਕਿਨ ਉਹ ਕਾਨੂੰਨ ਹੁੰਦਾ ਹੈ, ਸਾਨੂੰ ਪਸੰਦ ਨਹੀਂ ਹੁੰਦੀਆਂ। ਹੋ ਸਕਦਾ ਕਿ ਮੇਰੀ ਨਜ਼ਰ ਦੇ ਵਿੱਚ ਉਹ ਠੀਕ ਨਾ ਹੋਵੇ ਲੇਕਿਨ ਉਹ ਕਿਉਂਕਿ ਕਾਨੂੰਨ ਔਰ ਆਇਨ ਬਣ ਜਾਂਦਾ ਹੈ ਤੇ ਉਹਦੇ ਤੇ ਸਾਨੂੰ ਅਮਲ ਕਰਨਾ ਪੈਂਦਾ, ਠੀਕ ਹੈ, ਕਿਉਂਕਿ ਉਹਨੂੰ ਬਹੁਤ ਸਾਰੇ ਲੋਕ ਉਸ ਨੂੰ ਦਰੁਸਤ ਸਮਝਦੇ ਹੁੰਦੇ ਨੇ। ਇੰਝ ਹੀ ਜਿਹੜਾ ਹੁਣ ਜਿਨ੍ਹਾਂ ਨੂੰ ਚੀਫ ਜਸਟਿਸ ਆਪਣੇ ਮਨਸੂਰ ਅਲੀ ਸ਼ਾਹ ਸਾਹਿਬ ਨੇ ਹਮਲਾ ਕਰਾਰ ਦਿੱਤਾ ਜਾਂ ਅਤਰ ਮਿਨ ਅੱਲਾ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਜੀ 27ਵੀਂ ਤਰਮੀਮ ਦਾ ਉਹਦੇ ਉੱਤੇ ਕਿ ਜੀ ਉਹ ਤੇ ਬਹੁਤ ਹੀ ਕੋਈ ਐਸੀ ਚੀਜ਼ ਹੈ ਜਿਹਨੇ ਬੰਬ ਸੁੱਟ ਦਿੱਤਾ ਹੈ ਪੂਰੇ ਕਨਸਟੀਟਿਊਸ਼ਨ ਦੇ ਟੁਕੜੇ ਉਹਨੇ ਕਰ ਦਿੱਤਾ। ਤੇ ਦੇਖੋ ਪਹਿਲੀ ਗੱਲ ਤਾਂ ਤੁਸੀਂ ਇਹ ਜ਼ਿਹਨ ਦੇ ਵਿੱਚ ਰੱਖੋ ਕਿ 27ਵੀਂ ਤਰਮੀਮ ਉਹ ਕਿਹਨੇ ਪਾਸ ਕੀਤੀ ਹੈ? ਉਹ ਕਿਸੇ ਆਮਰ ਨੇ ਤੇ ਨਹੀਂ ਕੀਤਾ ਨਾ, ਜਿਵੇਂ ਜਨਰਲ ਪਰਵੇਜ਼ ਮੁਸ਼ਰਫ ਸਾਹਿਬ ਨੇ ਕੋਈ ਪੈਕੇਜ ਲਿਆਂਦਾ ਸੀ, LFO ਲਿਆਂਦਾ ਤੇ ਉਹਨੂੰ ਅਸੈਂਬਲੀ ਦੇ ਸਾਹਮਣੇ ਪੇਸ਼ ਕਰ ਦਿੱਤਾ। ਜਨਰਲ ਜ਼ਿਆਉਲ ਹਕ ਸਾਹਿਬ ਹੋਰਾਂ ਨੇ ਆਪਣੀ ਆਈਨੀ ਤਰਮੀਮ ਨੂੰ ਪਾਸ ਕਰਵਾਇਆ ਤੇ ਐਸੀ ਤੇ ਕੋਈ ਗੱਲ ਨਹੀਂ, ਉਹ ਪਾਰਲੀਮੈਂਟ ਦੇ ਅੰਦਰ ਪੇਸ਼ ਹੋਇਆ। ਨਹੀਂ ਪੇਸ਼ ਪਾਰਲੀਮੈਂਟ ਹੋਇਆ ਲੇਕਿਨ ਲੋਕ ਇਹ ਤੇ ਕਹਿ ਰਹੇ ਨੇ ਕਿ ਬਜ਼ਾਹਿਰ ਤੇ ਪਾਰਲੀਮੈਂਟ ਹੀ ਕਰ ਰਹੀ ਹੈ ਲੇਕਿਨ ਬਾਦੀ ਨਜ਼ਰ ਚ ਮਾਮਲਾਤ ਕੁਝ ਹੋਰ ਨੇ। ਨਹੀਂ ਤੇ ਅਸੀਂ ਤੇ ਬਜ਼ਾਹਰ ਨੂੰ ਲੈਣਾ ਨਾ, ਸਾਹਮਣੇ ਕੀ ਲੈ ਰਿਹਾ। ਹੁਣ ਜਿਹੜੀ ਚੀਜ਼ ਹੈ ਹੀ ਛੁਪੀ ਹੋਈ ਹੈ, ਜਿਹੜੀ ਨਜ਼ਰ ਨਹੀਂ ਆ ਰਹੀ, ਉਹਦੇ ਬਾਰੇ 'ਚ ਤੇ ਰਾਏ ਦੇਣਾ ਉਹ ਤੇ ਇੱਕ ਕੋਈ ਐਸੀ ਚੀਜ਼ ਉਹ ਤੇ ਗਲਤ ਗੱਲ ਹੈ। ਤੁਹਾਡੇ ਜ਼ਿਹਨ 'ਚ ਕੋਈ ਦੱਸੋ, ਕੋਈ ਅਗਰ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਕੋਈ ਪਤਾ ਹੈ ਕਿ ਵਿੱਚ ਪਿੱਛੇ ਕੋਈ ਚੀਜ਼ ਐਸੀ ਹੈ ਵੇ ਜਿਹਨੇ ਕੋਈ ਇਨਫਲੂਐਂਸ ਕੀਤਾ ਹੈ, ਤੁਸੀਂ ਉਹਦਾ ਨਾਂ ਲੈ ਸਕਦੇ ਹੋ? ਨਹੀਂ ਮੈਂ ਤੇ ਅਸਲੀ ਤੁਹਾਨੂੰ ਪੁੱਛਿਆ ਕਿ ਗੱਲ ਤੇ ਤੁਹਾਡੇ ਕੋਲ ਮੈਂ ਕਹਿ ਰਿਹਾ ਕਿ ਵੀ ਕੋਈ ਨਹੀਂ, ਔਰ ਉਹਨਾਂ ਨੇ ਖੁਦ ਨਹੀਂ ਲਿਆ। ਜਿਨ੍ਹਾਂ ਨੇ ਇਹ ਖਤ ਲਿਖਿਆ ਹੈ ਉਹਨਾਂ ਨੇ ਵੀ ਤੇ ਕੋਈ ਨਹੀਂ ਨਾ ਕਿਹਾ। ਸਿਰਫ ਐਨੇ ਕਹਿਣ ਨਾਲ ਤੇ ਨਹੀਂ ਮਸਲਾ ਹੋ ਜਾਂਦਾ ਕਿ ਜੀ ਆਇਨ ਦੇ ਟੁਕੜੇ ਟੁਕੜੇ ਹੋ ਗਿਆ ਤੇ ਆਇਨ ਤੇ ਐਗਜ਼ਿਸਟ ਕਰ ਰਿਹਾ। ਅਗਰ ਆਇਨ ਐਗਜ਼ਿਸਟ ਨਾ ਕਰ ਰਿਹਾ ਹੋਵੇ, ਟੁਕੜੇ ਸੁਪਰੀਮ ਕੋਰਟ ਦੇ ਕਰਾਏ ਨੇ ਤੇ ਹਮਲਾ ਆਇਨ ਤੇ ਕਿਸ ਤਰ੍ਹਾਂ ਟੁਕੜੇ ਹੋ ਗਏ? ਇਹ ਤੁਸੀਂ ਵੀ ਇਹਦੇ ਤੇ ਗੌਰ ਕਰੋ ਨਾ। ਇੱਕ ਤੁਹਾਡੀ ਖੁਆਇਸ਼, ਚਾਹੇ ਕੋਈ ਜੱਜ ਚਾਹੇ ਕੋਈ ਦਾਨਿਸ਼ਵਰ ਹੈ, ਆਪਣੀ ਜ਼ਾਤੀ ਹਸੀਅਤ ਵਿੱਚ ਉਹ ਇੱਕ ਚੀਜ਼ ਦੇ ਬਾਰੇ 'ਚ ਉਹਦੇ ਨੁਕਤਾ ਨਜ਼ਰ ਹੈ। ਜਿਹੜੇ ਜੱਜਿਸ ਨੇ
ਅੱਜ ਆਈਨੀ ਅਦਾਲਤ ਦਾ ਹਲਫ ਚੁੱਕਿਆ, ਫੁੱਲ ਕੋਰਟ ਦੇ ਵਿੱਚ ਆਏ, ਬਿਲਕੁਲ। ਸਾਰੇ ਜੱਜਿਸ ਆਏ ਨੇ ਨਾ। ਅਗਰ ਕੋਈ ਉਹਨਾਂ ਦੇ ਨਾਲ ਇਤਫਾਕ ਕਰਦੇ ਜਾਂ ਉਹਨਾਂ ਦੇ ਨਾਲ ਚੱਲਦੇ ਹੁੰਦੇ ਤੇ ਕੋਈ ਪਤਾ ਚੱਲਦਾ ਕਿ ਵੀ ਉਹਨਾਂ ਦੀ ਅਕਸਰੀਅਤ ਨਹੀਂ ਆਈ, ਜੋ ਜਿਸ ਤਰ੍ਹਾਂ ਉਹ ਸਮਝ ਰਹੇ ਨੇ, ਜਿਸ ਤਰੀਕੇ ਦੇ ਨਾਲ ਇੰਟਰਪ੍ਰੈਟ ਉਹ ਕਰ ਰਹੇ ਨੇ ਇਹਨਾਂ ਆਈਨੀ ਤਰਾਮੀਮ ਨੂੰ, ਤੇ ਉਸ ਤਰ੍ਹਾਂ ਬਾਕੀ ਨਹੀਂ ਕਰ ਰਹੇ। ਬਾਕੀ ਨਹੀਂ, ਬਿਲਕੁਲ ਇਹ ਚੀਜ਼ ਤੇ ਤੁਸੀਂ ਤਸਲੀਮ ਕਰੋ ਨਾ, ਸਾਰੇ ਲੋਕ ਆਏ ਨੇ। ਤੇ ਅਗਰ ਅਦਲੀਆ ਦੇ ਅੰਦਰ ਫਰਜ਼ ਕਰੋ ਕਿ ਇੱਕ ਰਾਏ ਵੇ ਕਿ ਦੋ ਅਦਾਲਤਾਂ ਬਣ ਗਈਆਂ, ਇੱਕ ਆਈਨੀ ਅਦਾਲਤ ਬਣ ਗਈ ਤੇ ਇੱਕ ਦੂਸਰੀ ਅਦਾਲਤ ਸੁਪਰੀਮ ਕੋਰਟ। ਹੁਣ ਦੋ ਅਦਾਲਤਾਂ ਦੇ ਯਾਦ ਤੇ ਹੋਵੇ ਨਾ ਕਿ ਲੈਪਸ ਕਰ ਰਹੇ ਨੇ ਕੇਸਿਸ, ਕਿ ਵੀ ਪਤਾ ਨਹੀਂ ਚੱਲੇਗਾ ਕਿ ਕਿਹੜਾ ਕੇਸ ਕਿੱਧਰ ਜਾਣਾ ਹੈ, ਕਿਹੜਾ ਕੇਸ ਕਿੱਧਰ ਜਾਣਾ ਹੈ। ਜਦੋਂ ਇੱਕ ਕੋਰਟ ਦੇ ਅੰਦਰ ਜਾਣਾ ਹੀ ਆਇਨ ਦੇ ਤਾਬੀਰ och ਤਸ਼ਰੀਹ ਵਾਸਤੇ ਵੀ, ਉਹਦੀ ਇੰਟਰਪ੍ਰੀਟੇਸ਼ਨ ਵਾਸਤੇ ਜਾਣਾ, ਠੀਕ ਹੈ। ਔਰ ਦੂਸਰੀ ਜਿਹੜੀ ਕੋਰਟ ਹੈ ਉਹਨਾਂ ਦੇ ਕੋਲ ਜਾਣੇ ਨੇ ਸਾਰੇ ਜਨਰਲ ਕਵਾਨੀਨ ਜਿੰਨੇ ਵੀ ਨੇ, ਠੀਕ ਹੈ। ਔਰ ਉਸ ਸੁਪਰੀਮ ਕੋਰਟ ਦਾ ਫੈਸਲਾ ਵੀ ਹਤਮੀ ਫੈਸਲਾ ਹੈ। ਤੁਸੀਂ ਹਤਮੀ ਫੈਸਲੇ ਤੋਂ ਮੁਰਾਦ ਸਮਝ ਰਹੇ ਹੋ ਕਿ ਜਿਹੜੀ ਕਿਸੇ ਮੁਲਕ ਦੀ ਸਭ ਤੋਂ ਵੱਡੀ ਅਦਾਲਤ ਹੁੰਦੀ ਹੈ, ਉਹ ਲਾਸਟ ਅਦਾਲਤ ਹੁੰਦੀ ਹੈ, ਔਰ ਉਹ ਲਾਸਟ ਅਦਾਲਤ ਦਾ ਫੈਸਲਾ ਹਤਮੀ ਫੈਸਲਾ ਹੁੰਦਾ, ਉਹਦੀ ਕਿਧਰੇ ਅਪੀਲ ਨਹੀਂ ਹੋ ਸਕਦੀ। ਸੁਪਰੀਮ ਕੋਰਟ ਜਿਹੜੇ ਸਾਡੇ ਰੈਗੂਲਰ ਕੇਸਿਸ ਦੇ ਉੱਤੇ, ਫਰਜ਼ ਕਰੇ ਕੋਈ ਮਰਡਰ ਕੇਸ ਹੈ, ਉਹਦੇ ਤੇ ਦਿੰਦੀ ਜਾਂ ਕੋਈ ਹੋਰ ਕੇਸ, ਮਤਲਬ ਉਹਨਾਂ ਦੇ ਇਖਤਿਆਰਾਤ ਵੀ ਉਹੀ ਨੇ, ਪਾਵਰ ਹਰ ਚੀਜ਼ ਮੌਜੂਦ ਹੈ, ਉਹਨੂੰ ਨਹੀਂ ਛੇੜਿਆ ਗਿਆ। ਸਿਰਫ ਫਰਕ ਕੀ ਪਿਆ ਹੋਣਾ ਹੈ? ਫਰਕ ਇਹ ਪਿਆ ਹੋਣਾ ਕਿ ਕੁਝ ਜੱਜਿਸ ਅਗਰ ਦਾ ਦਿਲ ਕਰਦਾ ਹੋਏਗਾ ਕਿ ਮੈਨੂੰ ਕਨਸਟੀਟਿਊਸ਼ਨਲ ਕੋਰਟ 'ਚ ਹੋਣਾ ਚਾਹੀਦਾ ਹੈ, ਤੇ ਕੁਝ ਜੱਜਿਸ ਦਾ ਦਿਲ ਕਰਦਾ ਹੋਏਗਾ ਕਿ ਨਹੀਂ ਯਾਰ ਮੈਨੂੰ ਦੂਸਰੀ ਕੋਰਟ 'ਚ ਹੋਣਾ ਚਾਹੀਦਾ ਹੈ। ਇਹ ਇੱਕ ਆਪਣੀ ਮਾਈਂਡ ਸੈਟ ਦੇ ਉੱਤੇ ਤੇ ਹੋ ਸਕਦਾ ਹੈ, ਲੇਕਿਨ ਕੰਮ ਦੇ ਵਿੱਚ ਉਹ ਸਮਝ ਲਓ ਤੁਸੀਂ ਕਿ ਕੰਮ ਪਹਿਲੇ ਇੱਕੋ ਹੀ ਕੋਲ ਸੀ, ਹੁਣ ਦੂਸਰੀ ਦੇ ਕੋਲ ਵੀ ਆ ਗਿਆ ਤਾਬੀਰ och ਤਸ਼ਰੀਹ ਦਾ। ਪਹਿਲੇ ਇੱਕ ਅਦਾਲਤ ਦੇ ਵਿੱਚ ਸਾਰੇ ਹੀ ਬੈਠੇ ਸਨ, ਹੁਣ ਉਹ ਗੱਲ ਕਰ ਲੈ ਤੁਸੀਂ ਆਇਨ ਦੀ ਤਸ਼ਰੀਹ ਕਰਾਣੀ ਹੈ ਨਾ, ਉਹ ਤੁਸੀਂ ਉਹਦੇ ਕੋਲ ਚਲੇ ਜਾਓ। ਉਹ ਕੋਈ ਜੱਜ ਵੀ ਉਨੇ ਹੀ ਕਾਬਲ ਨੇ, ਉਨੇ ਹੀ ਉਹ ਕਿਧਰੋਂ ਕੋਈ ਥੱਲੇ ਤੇ ਲੈ ਕੇ ਜਾਂ ਅਚਾਨਕ ਨਵੇਂ ਤੇ ਭਰਤੀ ਨਹੀਂ ਹੋਏ। ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ, ਉਹਨਾਂ ਦਾ ਇਲਮੋ ਦਾਨਿਸ਼, ਉਹਨਾਂ ਦਾ ਤਜਰਬਾ ਉਹ ਵੀ ਉਨਾ ਹੀ ਹੈ, ਉਹ ਘੱਟ ਨਹੀਂ ਹੈ। ਔਰ ਐਸੇ ਤਰੀਕੇ ਦੇ ਨਾਲ ਜਿਹੜੀ ਦੂਸਰੀ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੇ ਜੱਜ ਸਾਹਿਬਾਨ ਨੇ, ਮੁਅੱਜ਼ਜ਼ ਜੱਜ ਸਾਹਿਬਾਨ ਨੇ, ਉਹ ਵੀ ਉਸੇ ਤਰ੍ਹਾਂ ਹੀ ਲਾਇਕ ਨੇ, ਉਨੇ ਹੀ ਲਾਇਕ ਨੇ। ਤੁਸੀਂ ਇਹ ਸਮਝੋ ਕਿ ਜਿਹੜਾ ਕੋਈ ਆਮ ਫੈਸਲਾ ਕਰਨਾ ਹੁੰਦਾ ਉਹ ਵੀ ਕੋਈ ਆਸਾਨ ਕੰਮ ਨਹੀਂ ਹੁੰਦਾ ਫੈਸਲਾ ਕਰਨਾ।